ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਇਸ ਟਾਈਮ ਮੈਂ ਮੌਜੂਦ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਤੇ ਡੇਰਾ ਸਾਹਿਬ ਲਾਹੌਰ 'ਚ ਤੇ ਮਹਾਰਾਜਾ ਦੀ ਬਰਸੀ ਦੀਆਂ ਤਕਰੀਬਾਤ ਜਾਰੀ ਹੈ ਤੇ ਉਹਦੇ ਵਿੱਚ ਸ਼ਿਰਕਤ ਲਈ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਆਏ ਹੋਏ ਆ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਕੁਝ ਸਿੱਖ ਯਾਤਰੀ। ਇਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਕੀ ਹਾਲ ਚਾਲ ਹੈ ਜੀ ਤੁਹਾਡਾ? ਠੀਕ ਹੈ ਜੀ, ਬਹੁਤ ਵਧੀਆ। ਕੀ ਨਾਮ ਤੁਹਾਡਾ? ਕਰਮਜੀਤ ਸਿੰਘ ਜੀ। ਤੇ ਕਿੱਥੋਂ ਆਏ ਹੋ? ਅਸੀਂ ਖੰਨਾ ਮੰਡੀ ਜੀ, ਡਿਸਟ੍ਰਿਕਟ ਲੁਧਿਆਣਾ। ਅੱਛਾ, ਤੇ ਇੱਥੇ ਪਹਿਲੀ ਵਾਰੀ ਆਏ ਹੋ ਕਿ ਪਹਿਲੇ ਵੀ ਕਦੀ? ਨਹੀਂ, ਮੈਂ ਪਹਿਲਾਂ ਵੀ ਆਇਆ ਸੀ, 25-26 ਸਾਲ ਪਹਿਲਾਂ ਆਇਆ ਸੀ। ਅੱਛਾ, ਹਾਂਜੀ। ਤੇ ਨਹੀਂ, ਇੰਡੀਆ ਦੇ ਕਿਹੜੇ ਇਲਾਕੇ ਤੋਂ? ਡਿਸਟ੍ਰਿਕਟ ਲੁਧਿਆਣਾ, ਖੰਨਾ ਮੰਡੀ। ਅੱਛਾ ਹਾਂਜੀ। ਅੱਛਾ, ਹਾਂ, ਅੱਛਾ ਜੀ। ਇੰਡੀਆ ਦੇ ਕਿਹੜੇ ਇਲਾਕੇ ਤੋਂ ਜੀ ਤੁਸੀਂ? ਅਸੀਂ ਪੰਜਾਬ ਹੀ ਹੈ, ਇਹ ਬਾਕੀ ਤੇ ਵਿਚਕਾਰ ਸਰਹੱਦੀ ਹੈ। ਇੱਧਰ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਸ਼ਹਿਰ ਖੰਨਾ, ਪਿੰਡ ਲਲੇੜੀ ਤੋਂ ਆਏ। ਹਾਂਜੀ। ਅੱਛਾ, ਤੇ ਤੁਸੀਂ ਪਹਿਲੇ ਕਿੰਨਾ ਕਰਸਾ ਪਹਿਲੇ ਆਏ ਸੀ ਇੱਥੇ? ਕਰੀਬ 26-27 ਸਾਲ ਪਹਿਲੇ ਆਏ ਸੀ। ਅੱਛਾ, 26-27 ਸਾਲ ਪਹਿਲੇ ਜੀ। ਤੇ ਉਦੋਂ ਦਾ ਕੋਈ ਬੰਦਾ ਯਾਦ ਹੈ ਤੁਹਾਨੂੰ ਜਿਹੜਾ ਇੱਥੇ ਮਿਲਿਆ ਸੀ ਕੋਈ? ਸਾਨੂੰ ਤੁਹਾਡੇ ਇੱਥੇ ਹੁੰਦੇ ਸੀ ਪੰਜਾਬੀ ਰੇਡੀਓ ਦੇ ਜਨਾਬ ਇਕਬਾਲ ਕੈਸਰ ਜੀ। ਇਕਬਾਲ ਕੈਸਰ ਸਾਹਿਬ ਹੈਗੇ? ਹਾਲੇ ਵੀ ਹੈਗੇ? ਹਾਂ, ਹੈਗੇ। ਮੈਂ ਬਿੰਦਾ ਰਹਿਣਾ ਉਹਨਾਂ ਦੀ ਵੀਡੀਓ। ਅੱਛਾ। ਤੇ ਪੰਜਾਬ, ਮੇਰਾ ਖਿਆਲ ਮਾਂ ਪੰਜਾਬੀ ਬੋਲੀ ਦੇ ਉਹ ਡਾਇਰੈਕਟਰ ਵਗੈਰਾ ਵੀ ਹਾਂਜੀ ਹੈਗੇ ਆ ਮੁਗੀ। ਤੇ ਮਿਲੇ ਸੀ, ਬੜਾ ਪ੍ਰੇਮ ਮਿਲਿਆ, ਬਹੁਤ ਉਹਨਾਂ ਨੇ ਪਿਆਰ ਕੀਤਾ। ਅੱਛਾ, ਤੇ ਤੁਸੀਂ ਪਹਿਲੋਂ ਤੋਂ ਹੀ ਉੱਥੋਂ ਕਿੱਧਰੋਂ ਗਏ ਸੀ? ਅਸੀਂ, ਸਾਡੇ ਬਜ਼ੁਰਗਾਂ ਦਾ ਬੈਕਗਰਾਊਂਡ ਇੱਥੋਂ ਦਾ ਜੀ। ਚੱਕ ਨੰਬਰ 349 ਜੀ ਵੀ ਜੜ੍ਹਾਂਵਾਲਾ, ਟੋਭਾ ਟੇਕ ਸਿੰਘ ਤਹਿਸੀਲ ਸੀ ਉਦੋਂ, ਜ਼ਿਲ੍ਹਾ ਲੈਲਪੁਰ। ਅੱਛਾ, ਯਾਨੀ ਟੋਭੇ ਤੋਂ ਗਏ ਹੋਏ ਹੋ ਤੁਸੀਂ? ਜੀ। ਤੇ ਜਦੋਂ ਤੁਸੀਂ ਗਏ ਸੀਗੇ ਉਦੋਂ ਸਕੂਨ ਨਾਲ ਗਏ ਸੀਗੇ ਕਿ ਕੀ ਹੋਇਆ? ਬਜ਼ੁਰਗਾਂ ਨੇ ਕੁਝ ਦੱਸਿਆ ਹੋਣਾ ਤੁਹਾਨੂੰ? ਨਹੀਂ, ਬਜ਼ੁਰਗਾਂ ਦੱਸਿਆ ਜੀ, ਇੱਧਰੋਂ ਦੀਆਂ ਜ਼ਮੀਨਾਂ ਉੱਧਰ ਲਾਟ ਹੋਈਆਂ ਸੀ, ਕੁਛ ਇੱਧਰ ਰਹਿ ਗਈਆਂ, ਕੁਛ ਉੱਧਰ ਮਿਲੀਆਂ ਸੀ। ਮੇਰੇ ਬਾਬਾ ਜੀ ਇੱਥੇ ਮਾਮਲਾ ਵਗੈਰਾ ਲੈਣ ਆਉਂਦੇ ਰਹੇ ਆ। ਮੇਰੇ ਸ਼ਾਇਦ ਭੂਆ ਜੀ ਵੀ ਆਉਂਦੇ ਹੁੰਦੇ ਸੀ। ਅੱਛਾ। ਬਾਕੀ ਬਾਪੂ ਸਾਡੇ ਫਾਦਰ ਨਹੀਂ ਆਏ ਇੱਧਰ, ਉਹ ਤਾਂ ਵੈਸੇ ਨਹੀਂ ਆਏ, ਪਰ ਸਾਡੇ ਬਾਬਾ ਜੀ ਆਉਂਦੇ ਹੁੰਦੇ ਸੀ। ਤਕਰੀਬਨ ਮੈਨੂੰ 5-6 ਪੀੜ੍ਹੀਆਂ ਸਾਡੇ ਬਜ਼ੁਰਗਾਂ ਦੀਆਂ ਯਾਦ ਨੇ, 5 ਕੁ। ਅੱਛਾ, ਹਾਂਜੀ। ਇਹ ਤਾਂ ਬੰਦੇ ਨੇ। ਅੱਛਾ, ਤੁਹਾਡਾ ਕੀ ਨਾਮ ਜੀ? ਸ਼ਮਸ਼ੇਰ ਸਿੰਘ। ਤੇ ਤੁਸੀਂ ਕਿੱਥੋਂ? ਅਸੀਂ ਵੀ ਪੰਜਾਬ ਤੋਂ ਆ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਅੱਛਾ, ਫਤਿਹਗੜ੍ਹ ਸਾਹਿਬ ਤੋਂ। ਤੇ ਇੱਥੇ ਤੁਸੀਂ ਪਹਿਲੀ ਵਾਰੀ ਆਏ ਹੋ ਕਿ ਪਹਿਲੇ ਕਦੀ? ਪਹਿਲੀ ਵਾਰੀ ਹੋਏ ਆ। ਅੱਛਾ, ਪਹਿਲੀ ਵਾਰੀ ਆਏ ਹੋ। ਤੇ ਹੁਣ ਜ਼ਾਹਿਰ ਬਾਹਰ ਵੀ ਜਾਓਗੇ? ਹਾਂਜੀ। ਗਏ ਹੋ ਇੱਥੇ ਘੁੰਮੇ ਫਿਰੇ ਵੀ ਹੋ ਲਾਹੌਰ 'ਚ? ਸਹੀ ਜੀ, ਅਜਾ ਨਹੀਂ ਘੁੰਮੇ ਫਿਰੇ, ਹੁਣ ਚੱਲੇ ਤੇ। ਅੱਛਾ, ਚੱਲੇ। ਹਾਂ, ਚੱਲੇ ਤੇ। ਹਾਂ, ਚਲੋ ਜੀ, ਬਿਲਕੁਲ। ਤੁਸੀਂ ਇੱਥੇ ਦੇਖੋ, ਸਾਰਾ ਘੁੰਮੋ ਫਿਰੋ ਪੰਜਾਬ ਨੂੰ। ਤੇ ਅੱਛਾ, ਤੇ ਇੱਥੇ ਤੁਸੀਂ ਆਉਣ ਦਾ ਪਹਿਲੇ ਵੀ ਕਦੀ ਸੋਚਿਆ ਸੀ ਕਿ ਕਦੀ ਆਉਣ ਦਾ ਮੌਕਾ ਮਿਲੇਗਾ? ਕੋਈ ਨਹੀਂ ਤਾਂ ਸੋਚਿਆ ਹੈਗਾ, ਤਾਂ ਮਹਾਰਾਜ ਨੂੰ ਵੀਜ਼ਾ ਲਵਾਤਾ। ਕੋਈ ਸੋਚਿਆ ਨਹੀਂ ਤਾਂ ਕੋਈ ਨਾ, ਮੁੰਡੇ ਨੇ ਫਾਰਮ ਭਰ ਕੇ ਦੇ ਵੀਜ਼ਾ ਲਾ ਕੇ ਆ ਗਏ। ਨਹੀਂ ਤਾਂ ਆਉਣ ਦਾ ਕੋਈ ਟੋ ਨਹੀਂ ਤਾਂ ਹੈਗਾ। ਨਹੀਂ, ਤੇ ਤੁਹਾਨੂੰ ਸੋਚਿਆ ਸੀ ਕਿ ਇੰਨਾ ਸੌਖਾ ਵੀਜ਼ਾ ਲੱਗ ਜੂ ਪਾਕਿਸਤਾਨ ਦਾ? ਨਾ, ਇੰਨੀ ਛੇਤੀ ਸੌਖਾ ਨਹੀਂ ਤਾਂ ਲੱਗਣਾ ਹੈਗਾ, ਬਹੁਤ ਸੌਖਾ ਲੱਗਿਆ। ਅੱਛਾ। ਐਤਕੀ ਬਹੁਤ ਸੌਖਾ ਲੱਗਿਆ। ਅੱਗੇ ਕਈ ਵਾਰ ਲਾਇਆ, ਲੱਗਿਆ ਨਹੀਂ ਹੈਗਾ। ਪਿੱਛੇ ਲਾਇਆ ਤਾਂ ਵਿਸਾਖੀ ਨੂੰ ਲੱਗਿਆ ਨਹੀਂ ਹੈਗਾ। ਅੱਛਾ, ਹੁਣ ਲੱਗ ਗਿਆ। ਅੱਛਾ। ਅੱਛਾ, ਤੁਸੀਂ ਇੱਧਰੋਂ ਗਏ ਸੀ ਕਿ ਉੱਥੇ ਤੇ ਸ਼ੁਰੂ ਤੋਂ? ਉੱਧਰ ਦੇ ਹੋ। ਅੱਛਾ, ਉੱਧਰ ਲਿਆ, ਅਸੀਂ ਨਹੀਂ ਇੱਧਰ ਹੈਗੇ। ਅੱਛਾ। ਚਲੋ, ਬਹਰਹਾਲ ਜੀ, ਤੁਸੀਂ ਦੇਖੋ ਇੱਥੇ ਸਾਰਾ ਪੰਜਾਬ ਦਾ। ਤੇ ਹੁਣ ਉੱਥੇ ਪੰਜਾਬ ਦੀ ਪੋਲੀਟਿਕਸ ਦੀ ਕੀ ਸਿਚੁਏਸ਼ਨ ਆ? ਹਾਂਜੀ। ਸਿਆਸਤ ਦੀ ਉੱਥੇ ਹੁਣ ਕੀ ਸੂਰਤ ਹਾਲ ਹੈ? ਉਹ ਸਿਆਸਤ ਦੀ ਤਾਂ ਸਾਡੀ ਇਹ ਜੀ ਉਹ ਆ, ਸਾਡੀ ਸਿਆਸਤ ਦਾ ਗੰਦੀ ਉਹ। ਹੁਣ ਬੜਾ ਜਿਹਾ ਸੁਧਾਰ ਹੋਣ ਲੱਗਿਆ। ਭਗਵੰਤ ਮਾਨ ਨੇ ਕਰਨਾ ਹੈ। ਇਹਨਾਂ ਨੇ ਤਾਂ ਅਕਾਲੀ ਔਰ ਕਾਂਗਰਸੀਆਂ ਨੇ ਨਹੀਂ ਕਰਿਆ ਹੈਗਾ। ਇਹ ਤਾਂ ਲੁੱਟਣ ਪਰੋਏ ਹੋਏ ਆ ਪੰਜਾਬ ਨੂੰ।